अस्सलाम वालेकुम सत श्री अकाल दोस्तों। ਅੱਜ ਦੀ ਪੰਜਾਬੀ ਬੈਠਕ ਦੇ ਵਿੱਚ ਖਾਸ ਮਹਾਨ ਸ਼ਖਸੀਅਤ ਸਾਡੇ ਨਾਲ ਹਨ। ਮੇਰੀ ਖੁਸ਼ਕਿਸਮਤੀ ਕਿ ਮੈਂ ਆਪਣੀ ਲਾਈਫ ਦੇ ਵਿੱਚ ਉਹਨਾਂ ਦਾ ਇੰਟਰਵਿਊ ਕਰ ਰਹੀ ਹਾਂ ਔਰ ਯਕੀਨਨ ਇਹ ਐਸੀ ਸ਼ਖਸੀਅਤ ਹੈ ਜਿਨ੍ਹਾਂ ਤੋਂ ਮੈਂ ਆਪਣੀ ਪੂਰੀ ਲਾਈਫ ਦੇ ਵਿੱਚ ਜਿਹੜੀ ਮੇਰੀ ਸ਼ੌਰੀ ਲਾਈਫ ਹੈ ਉਹਦੇ ਵਿੱਚ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਹੈ। ਆਪ ਦਾ ਜਨਮ ਲਾਹੌਰ ਦੇ ਅੰਦਰ ਹੁੰਦਾ ਹੈ। ਲਾਹੌਰ ਨੂੰ ਇਹ ਐਜ਼ਾਜ਼ ਹਾਸਿਲ ਹੈ ਕਿ ਲਾਹੌਰ ਦੇ ਅੰਦਰ ਐਸੀ ਸ਼ਖਸੀਅਤਾਂ ਜਿੱਥੇ ਸਾਨੂੰ ਹੋਰ ਦਰਜਨਾਂ ਨਾਮ ਜਿਨ੍ਹਾਂ ਨੇ ਰੈਜ਼ਿਸਟੈਂਸ ਦੀਆਂ ਮਿਸਾਲਾਂ ਕਾਇਮ ਕੀਤੀਆਂ, ਉੱਥੇ ਜੋ ਅੱਜ ਦਾ ਸਾਡੇ ਸਾਹਮਣੇ ਇੱਕ ਤਾਰੀਖ ਆਉਂਦੀ ਹੈ, ਲੋਕਾਂ ਦੀ ਤਾਰੀਖ ਹੈ, ਔਰ ਦੂਸਰੇ ਐਂਡ ਤੇ ਸਾਡੇ ਸਾਹਮਣੇ ਦੂਸਰੀ ਤਾਰੀਖ ਲਿਖੀ ਗਈ ਹੈ, ਸਰਕਾਰੀ ਬਿਆਨੀਆ ਹੈ। ਉਹਨਾਂ ਦੋਨਾਂ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਖੰਗਾਲਿਆ ਔਰ ਇੱਕ ਸਾਹਮਣੇ ਜਿਹੜੀ ਅਸਲ ਤਾਰੀਖ ਉਹ ਕੱਢ ਕੇ ਲੈ ਆਏ, ਉਹ ਯਕੀਨਨ ਇਹਨਾਂ ਦਾ ਹੀ ਕੰਮ ਹੈ। ਪੰਜਾਬ ਦਾ ਬਟਵਾਰਾ ਇਹਨਾਂ ਦੀ ਮਸ਼ਹੂਰ ਕਿਤਾਬ ਹੈ, ਯਕੀਨਨ ਤੁਸੀਂ ਨਾਂ ਸਮਝ ਚੁੱਕੇ ਹੋਵੋਗੇ। ਲੇਕਿਨ ਮੈਂ ਵੀ ਦੱਸਦਾ ਜਾਵਾਂ ਕਿ ਕੱਲੀ ਪੰਜਾਬ ਦਾ ਬਟਵਾਰਾ ਇਹਨਾਂ ਦੀ ਕਿਤਾਬ ਨਹੀਂ ਹੈ। ਪਾਕਿਸਤਾਨ ਗੈਰੀਜ਼ਨ ਸਟੇਟ ਦੇ ਵਿੱਚ ਉਹਨਾਂ ਦੀ ਕਿਤਾਬ ਨੂੰ ਪੂਰੀ ਦੁਨੀਆ ਦੇ ਵਿੱਚ ਮਾਨਤਾ ਮਿਲੀ ਹੈ। ਫਿਰ ਇਸ ਤੋਂ ਹਟ ਕੇ ਉਹਨਾਂ ਦਾ ਬਹੁਤ ਜ਼ਿਆਦਾ ਕੰਮ ਹੈ, ਉਹਨਾਂ ਬਹੁਤ ਜ਼ਿਆਦਾ ਜਿਹੜੇ ਆਰਟੀਕਲਸ ਹਨ ਪੂਰੀ ਉਹ ਅਸੀਂ ਕਹਿ ਸਕਦੇ ਹਾਂ ਕਿ ਡੇਲੀ ਟਾਈਮ ਦੇ ਵਿੱਚ ਪਬਲਿਸ਼ ਹੁੰਦੇ ਰਹੇ ਨੇ, ਇੱਕ ਪੂਰੀ ਸੀਰੀਜ਼ ਚੱਲਦੀ ਰਹੀ ਹੈ। ਫਿਰ ਉਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਹੁਣ ਕਿਤਾਬ ਆਈ ਹੈ ਜਿਨਾਹ ਨਾਮ ਦੀ ਕਿਤਾਬ, ਮੁਹੰਮਦ ਅਲੀ ਜਿਨਾਹ ਉਹਨਾਂ ਦੀ ਲਾਈਫ ਤੇ ਹੈ। ਐਸੀ ਤਹਿਕੀਕ ਸਾਡੇ ਸਾਹਮਣੇ ਪਹਿਲੇ ਨਹੀਂ ਆ ਸਕੀ ਜੋ ਉਹਨਾਂ ਦੇ ਹੁਣ ਤਹਿਕੀਕ ਉਹ ਇਸ ਜਿਨਾਹ ਰਾਹੀਂ ਲੈ ਕੇ ਆਏ ਨੇ। ਸੋ ਤੁਸੀਂ ਜਿੱਥੇ ਉਹਨਾਂ ਦੇ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਉੱਥੇ ਜਿਨਾਹ ਵੀ ਉਹ ਜ਼ਰੂਰ ਪੜ੍ਹੋ, ਉਹਦੇ ਵਿੱਚ ਬਹੁਤ ਜ਼ਿਆਦਾ ਸਮਝਣ ਸੋਚਣ ਦਾ ਉਹ ਦਰ ਖੁੱਲਣਗੇ। ਗੱਲ ਕਰਦੇ ਹਾਂ ਪੰਜਾਬ ਦੇ ਬਟਵਾਰਾ ਇਹ ਕਿਹਨਾਂ ਨੇ ਲਿਖੀ, ਜਿਨ੍ਹਾਂ ਨੂੰ ਨਹੀਂ ਪਤਾ ਦੱਸਦੇ ਜਾਈਏ ਕਿ ਉਹ ਸ਼ਖਸੀਅਤ ਹਨ ਡਾਕਟਰ ਇਸ਼ਤਿਆਕ ਅਹਿਮਦ ਜੀ। ਆਇਆਂ ਨੂੰ ਆਖਦਾ ਸਰ ਮੈਂ ਤੁਹਾਨੂੰ। ਬੜੀ ਮਿਹਰਬਾਨੀ ਅਹਿਮਦ ਰਜ਼ਾ ਸਾਹਿਬ, ਤੁਸੀਂ ਪੁਰਾਣੇ ਮੇਰੇ ਦੋਸਤ ਹੋ, ਸੱਜਣ ਹੋ, ਔਰ ਪੰਜਾਬੀ ਮੂਵਮੈਂਟ ਲਈ, ਪੰਜਾਬੀ ਜ਼ੁਬਾਨ ਲਈ ਤੁਹਾਡੀ ਜਿਹੜੀ ਖਿਦਮਾਤ ਨੇ ਉਹ ਹਰ ਸੱਚੇ ਪੰਜਾਬੀ ਦੇ ਦਿਲ ਵਿੱਚ ਉਹਦੀ ਕਦਰ ਹੋਣੀ ਚਾਹੀਦੀ ਹੈ। ਮੇਰੇ ਦਿਲ ਵਿੱਚ ਤੇ ਬਹੁਤ ਕਦਰ ਹੈ ਤੁਹਾਡੀ ਤੇ ਪ੍ਰੋਫੈਸਰ ਜਟਾਲਾ ਔਰ ਤਾਰਿਕ ਜਟਾਲਾ, ਇਹ ਤੁਸੀਂ ਦੋ ਮੇਰੇ ਬੜੇ ਕਰੀਬੀ ਦੋਸਤ ਰਹੇ ਹੋ ਤੇ ਇਹ ਉਹ ਦੋਸਤੀਆਂ ਨੇ ਜਿਹੜੀਆਂ ਜ਼ਿੰਦਗੀ ਤੱਕ ਚੱਲਦੀਆਂ ਨੇ। ਉਹਦੇ ਵਿੱਚ ਸਭ ਤੋਂ ਪਹਿਲੇ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਜਿਹੜੀ ਤੁਹਾਡੀ ਕਿਤਾਬ ਹੈ ਪੰਜਾਬ ਕਾ ਬਟਵਾਰਾ, ਉਸ ਤੇ ਗੱਲ ਕਰਦੇ ਹਾਂ ਕਿ ਪੰਜਾਬ ਕਾ ਬਟਵਾਰਾ ਲਿਖਣ ਤੋਂ ਪਹਿਲੇ ਅਗਰ ਤੁਹਾਡੀ ਅਸੀਂ ਲਾਈਫ ਜਰਨੀ ਦੇ ਬਾਰੇ ਥੋੜਾ ਜਿਹਾ ਮੇਰੇ ਸੁਣਨ ਨਾਲ ਜਾਣਨਾ ਚਾਹਣ ਕਿ ਲਾਹੌਰ ਦੀਆਂ ਕਿਹੜੀਆਂ ਗਲੀਆਂ ਦੇ ਵਿੱਚ ਘੁੰਮੇ ਫਿਰੇ, ਕਿੱਥੋਂ ਅੱਗੇ ਨਿਕਲੇ, ਪੂਰੀ ਦੁਨੀਆ ਦੇ ਵਿੱਚ ਅੱਜ ਤੁਹਾਡਾ ਵੱਡਾ ਨਾਮ ਹੈ, ਉਹ ਯਕੀਨਨ ਅਸੀਂ ਬੜਾ ਪ੍ਰਾਊਡ ਫੀਲ ਕਰਦੇ ਹਾਂ ਕਿ ਡਾਕਟਰ ਇਸ਼ਤਿਆਕ ਅਹਿਮਦ ਲਾਹੌਰੀ ਹਨ ਔਰ ਸਾਡੇ ਦੋਸਤ ਹਨ। ਤੇ ਕਿਸ ਤਰੀਕੇ ਦੇ ਨਾਲ ਕੋਈ ਥੋੜਾ ਜਿਹਾ ਆਪਣੇ ਬਚਪਨ ਦੇ ਬਾਰੇ, ਉਹਨਾਂ ਦੇ ਬਾਰੇ ਦੱਸੋ, ਕਿਸ ਤਰ੍ਹਾਂ ਅੱਗੇ ਨਿਕਲੇ, ਕਿਸ ਤਰ੍ਹਾਂ ਹੋਇਆ? ਦੇਖੋ ਜੀ, ਮੇਰੇ ਵੱਡੇ ਜਿਹੜੇ ਨੇ ਉਹ ਲਾਹੌਰ ਦੇ ਪੁਰਾਣੇ ਰਹਿਣ ਵਾਲੇ ਨੇ, ਯਾਨੀ ਮੁਜ਼ੰਗ ਜਿਹੜਾ ਹੈ 1880 ਦਾ ਇੱਕ ਅਖਬਾਰ ਮੈਂ ਪੜ੍ਹਿਆ ਸੀ, ਸਿਵਲ ਐਂਡ ਮਿਲਟਰੀ ਗੈਜ਼ਟ ਜੀ ਜੀ, ਉਹਦੇ ਵਿੱਚ ਲਿਖਿਆ ਸੀ ਮੁਜ਼ੰਗ ਅ ਵਿਲੇਜ 2 ਮਾਈਲਸ ਅਵੇ ਫਰਮ ਲਾਹੌਰ। ਉਦੋਂ 1880 ਚ ਉਹ ਲਾਹੌਰ ਤੋਂ ਬਾਹਰ ਸੀ 2 ਮੀਲ। ਲੇਕਿਨ ਜੋ ਉਦੋਂ ਮੈਂ ਵੱਡਾ ਹੋਇਆ ਤੇ ਟੈਂਪਲ ਰੋਡ ਜਿੱਥੇ ਮੇਰੀ ਪੈਦਾਇਸ਼ ਹੈ, ਮੁਜ਼ੰਗ ਟੈਂਪਲ ਰੋਡ ਤੇ, ਉਹ ਲਾਹੌਰ ਦੇ ਡਿਵੈਲਪਿੰਗ ਏਰੀਆਜ਼ ਦੇ ਵਿੱਚ ਆ ਚੁੱਕਿਆ ਹੋਇਆ ਸੀ। ਬਲਕਿ ਸਾਡੇ ਤੋਂ ਵੀ ਕੀ ਕਹਿੰਦੇ ਨੇ ਨਹਿਰ ਦੇ ਕੰਢੇ ਵੱਲ ਆਬਾਦੀਆਂ ਹੈਗੀਆਂ ਸਨ, ਮਾਡਲ ਟਾਊਨ ਜੇ ਉਹ। ਤੇ ਜਿਸ ਤਰ੍ਹਾਂ ਲਾਹੌਰ ਅੰਗਰੇਜ਼ਾਂ ਦੇ ਆਉਣ ਦੇ ਬਾਅਦ ਫੈਲਿਆ, ਉਹਦੇ ਵਿੱਚ ਮੁਜ਼ੰਗ ਵੀ ਇੱਕ ਵਿਲੇਜ ਦੇ ਬਜਾਏ ਲਾਹੌਰ ਦੇ ਕੀ ਕਹਿੰਦੇ ਨੇ ਅਪ ਸਕੇਲ ਏਰੀਆ ਵਿੱਚ, ਮਿਡਲ ਕਲਾਸ ਏਰੀਆ ਵਿੱਚ ਆ ਗਿਆ। ਮੇਰੇ ਦਾਦਾ ਜੀ ਹਾਜੀ ਅਲਹਾਜ ਮੀਆਂ ਇਲਮਦੀਨ ਜਿਹੜੇ ਨੇ ਉਹ ਆਪਣਾ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਇੰਨਾ ਕੋ ਉਹਨਾਂ ਨੇ ਛੱਡ ਦਿੱਤਾ ਕਿ ਸਾਰੀ ਉਹਨਾਂ ਦੀ ਔਲਾਦ ਕੋਲ ਆਪਣੇ ਘਰ ਸਨ। ਤਾਂ ਤੁਸੀਂ ਕਹਿ ਸਕਦੇ ਹੋ ਟ੍ਰੈਡੀਸ਼ਨਲ ਮਿਡਲ ਕਲਾਸ। ਸ਼ਾਇਦ ਸਾਡੀ ਜਿਹੜੀ ਬੈਕਗਰਾਉਂਡ ਹੈ ਉਹ ਬਰੇਲਵੀ ਸੁਨੀਆਂ ਵਾਲੀ ਹੈ, ਲੇਕਿਨ ਸਾਡੇ ਵਿੱਚ ਕੁਝ ਸਾਡੇ ਕਜ਼ਨ ਅੱਬਈ ਦੇ ਉਹ ਦਿਓਬੰਦੀ ਔਰ ਅਹਿਲੇ ਹਦੀਸ ਵੀ ਹੋ ਗਏ ਸਨ। ਠੀਕ ਹੈ। ਤੇ ਬਰਾਦਰੀ ਸਾਡੀ ਅਰਾਈ ਹੈ, ਕਿਉਂਕਿ ਇਹ ਵੀ ਲੋਕ ਪੁੱਛਦੇ ਨੇ। ਤੇ ਉਹ ਵੀ ਮੈਂ ਮੁਜ਼ੰਗ ਦੇ ਅਸੀਂ ਰਹਿਣ ਵਾਲੇ ਹਾਂ ਔਰ ਲਾਹੌਰ ਦੇ ਵਿੱਚ ਸਭ ਤੋਂ ਵੈਲ ਟੂ ਡੂ ਤੁਸੀਂ ਕਹਿ ਸਕਦੇ ਹੋ, ਪਾਰਟੀਸ਼ਨ ਤੋਂ ਪਹਿਲੇ ਵੀ ਮੁਸਲਮਾਨਾਂ ਦੀ ਜਿਹੜੀ ਬਰਾਦਰੀ ਸੀ ਉਹ ਅਰਾਈਆਂ ਦੀ ਸੀ। ਇਹ ਮੈਂ ਇਸ ਵਾਸਤੇ ਮੈਂ ਨਾਰਮਲੀ ਤੇ ਇਸ਼ਤਿਆਕ ਅਹਿਮਦ ਲਿਖਣਾ ਤੇ ਨਾ ਮੀਆਂ ਜਿਹੜਾ ਟਾਈਟਲ ਹੈ ਜਾਂ ਚੌਧਰੀ ਮੇਰੇ ਬਾਕੀ ਸਾਰੇ ਲਿਖਦੇ ਨੇ, ਆਈ ਡੋਂਟ ਡੂ ਦੈਟ। ਲੇਕਿਨ ਕਿਉਂਕਿ ਹੁਣ ਤੁਸੀਂ ਇਹ ਸਵਾਲ ਕੀਤਾ ਹੈ ਤੇ ਲੋਕ ਫਿਰ ਮੇਰੀ ਬੈਕਗਰਾਉਂਡ ਤੇ ਜਾਣਗੇ ਤੇ ਫਿਰ ਇਹਦਾ ਵੀ ਜ਼ਿਕਰ ਹੋਣਾ ਚਾਹੀਦਾ ਹੈ, ਠੀਕ ਹੈ ਨਾ? ਲਿਹਾਜ਼ਾ ਤੁਹਾਨੂੰ ਮੈਂ ਸਭ ਉਹ ਡਿਟੇਲਸ ਦੇ ਦਿੱਤੀਆਂ ਨੇ।
ਇਹ ਸਵਾਲ ਮੈਂ ਇਸ ਲਈ ਵੀ ਕੀਤਾ ਕਿ ਮੈਂ ਤੁਹਾਡੇ ਜਿਤਨੇ ਇੰਟਰਵਿਊ ਸੁਣੇ ਨੇ, ਜਿਤਨੀ ਟਾਕਸ ਤੁਹਾਡੇ ਨਾਲ ਹੋਈਆਂ ਨੇ, ਇੱਥੇ ਜਿਹੜੇ ਅਸੀਂ ਪੰਜਾਬ ਫੈਸਟੀਵਲ ਕਰਵਾਏ ਜਾਂ ਲੋਹੜੀ ਵਿਸਾਖੀ ਫੈਸਟੀਵਲ ਤੇ ਤੁਹਾਡੀ ਟਾਕਸ ਨੇ, ਉਹਨਾਂ ਦੇ ਵਿੱਚ ਕਿਤੇ ਮੌਕਾ ਹੀ ਨਹੀਂ ਮਿਲਿਆ ਕਿ ਤੁਹਾਡੀ ਲਾਈਫ ਬਾਰੇ ਲੋਕਾਂ ਨੂੰ ਕੋਈ ਪਤਾ ਚੱਲੇ। ਤੇ ਇੱਕ ਉਹ ਇਸ਼ਤਿਆਕ ਹੁੰਦਾ ਹੈ ਕਿ ਕੁਝ ਪਤਾ ਸਾਨੂੰ ਚੱਲੇ ਕਿ ਇਹ ਸ਼ਖਸੀਅਤ ਦਾ ਬੈਕਗਰਾਉਂਡ ਕੀ ਹੈ, ਕਿੱਥੋਂ ਦੇ ਨੇ। ਠੀਕ ਹੈ, ਤੇ ਅੱਜ ਉਹ ਗੱਲ ਹੋ ਜਾਏ। ਮੈਂ ਕਿਉਂ ਨਹੀਂ ਕੀਤਾ ਇਹਨਾਂ ਗੱਲਾਂ ਦਾ ਜ਼ਿਕਰ, ਕਿਉਂਕਿ ਮੈਂ ਸਮਝਦਾ ਬਰਾਦਰੀਆਂ 'ਚ ਲੋਕਾਂ ਨੂੰ ਵੰਡ ਦੇਣਾ, ਉਹਨਾਂ ਤੇ ਲੇਬਲ ਲਗਾ ਦੇਣਾ, ਇਨਸਾਨੀਅਤ ਨੂੰ ਵੰਡਣ ਦੇ ਤਰੀਕੇ ਨੇ। ਬਿਲਕੁਲ ਸਹੀ ਕਹਿੰਦਾ। ਲੇਕਿਨ ਅੱਜ ਤੁਹਾਡੇ ਇੰਟਰਵਿਊ ਜੇ ਇਹ ਮੈਂ ਗੱਲ ਨਾ ਕਰਾਂ ਤੇ ਫਿਰ ਲੋਕ ਉਹੀ ਸਵਾਲ ਕਰਨਗੇ ਕਿ ਹੋਰ ਨਹੀਂ ਦੱਸਿਆ ਇਹਨਾਂ ਨੇ, ਤੇ ਅੱਜ ਉਹ ਵੀ ਗੱਲ ਤੁਹਾਡੇ ਸਾਹਮਣੇ ਕਲੀਅਰ ਹੋ ਗਈ ਹੈ। शुक्रिया सर, शुक्रिया सर। हाँ जी। अच्छा सर, हालांकि मेरे लिए बरादरी और ये कोई इंपॉर्टेंट नहीं है, लेकिन जाहिर है बरादरियां होंदियां ने और लोग क्लासीफाई होंदे ने उनके मुताबिक, समझ गए ना तुसी? बिल्कुल बिल्कुल सही कहते। तो मेरी पोजीशन है, मेरे वालिद साहब ਜਿਹੜੇ ਸਨ ਉਹਨਾਂ ਨੇ ਅੰਗਰੇਜ਼ਾਂ ਦੇ ਜੇਲ੍ਹਾਂ ਦੇ ਵਿੱਚ ਵੀ ਆਪਣਾ ਪੀ ਕੱਟੀ, ਕਿਉਂਕਿ ਉਹ ਬਚਪਨ ਵਿੱਚ ਹੀ ਮਜਲਿਸ ਇਰਾਰ ਦੇ ਮੈਂਬਰ ਹੋ ਗਏ। ਠੀਕ ਹੈ। ਬਾਅਦ ਵਿੱਚ ਉਹਨਾਂ ਨੇ ਉਹ ਛੱਡ ਕੇ ਤੇ ਖਾਕਸਾਰ ਮੂਵਮੈਂਟ ਦੇ ਵੀ ਉਹ ਮੁਜ਼ੰਗ ਦੇ ਸਾਡੇ ਇਲਾਕੇ ਦੇ ਸਲਾਰ ਵੀ ਬਣੇ। ਸਮਝ ਗਏ ਤੁਸੀਂ? ਜ਼ਬਰਦਸਤ। ਇਹ ਸਾਡੀ ਬੈਕਗ੍ਰਾਉਂਡ ਹੈ, ਐਂਟੀ ਕਲੋਨੀਅਲ, ਐਂਟੀ ਬ੍ਰਿਟਿਸ਼। ਔਰ 1947 24 ਫਰਵਰੀ 1947 ਨੂੰ ਮੇਰੀ ਪੈਦਾਇਸ਼ ਹੋਈ ਲਾਹੌਰ ਦੇ ਵਿੱਚ, ਔਰ 1971 ਤੱਕ ਅਸੀਂ ਆਪਣੇ ਉਸੇ ਪੁਰਾਣੇ ਘਰ ਵਿੱਚ ਰਹੇ ਜਿਹੜੇ ਸਾਡੇ ਦਾਦੇ ਦਾ ਬਣਾਇਆ ਹੋਇਆ ਸੀ। ਨਾਲ ਹੀ ਮੇਰੇ ਚਾਚੇ ਤਾਇਆਂ ਦੇ ਘਰ ਨੇ, ਸਭ ਮੇਰੇ ਦਾਦਾ ਜੀ ਦੀ ਹੈਗੀਆਂ ਨੇ ਪ੍ਰਾਪਰਟੀਆਂ ਜਿਹੜੀਆਂ ਸਾਡੇ ਕੰਮ ਆਈਆਂ ਮਿਡਲ ਕਲਾਸ ਲੋਕਾਂ ਦੇ। ਫਿਰ ਮੈਨੂੰ ਮੇਰੇ ਵਾਲਿदैन ਨੇ ਅੰਗਰੇਜ਼ੀ ਸਕੂਲ ਵਿੱਚ ਪਾਤਾ। ਉਸ ਜ਼ਮਾਨੇ 'ਚ ਇਹ ਰਿਵਾਜ ਸੀ ਜ਼ਰਾ, ਤੇ ਮੇਰੀ ਸਾਰੀ ਸਕੂਲਿੰਗ ਜਿਹੜੀ ਹੈ ਉਹ ਅੰਗਰੇਜ਼ੀ 'ਚ ਹੋਈ ਹੈ। ਔਰ ਜਦੋਂ ਅਸੀਂ ਸਕੂਲ ਵਿੱਚ ਜਾਂਦੇ ਸਾਂ ਤੇ ਜ਼ਰਾ ਥੋੜੇ ਨਾ ਉਰਦੂ ਪੜ੍ਹਾਇਆ ਜਾਂਦਾ ਸੀ, ਅੰਗਰੇਜ਼ੀ ਦਾ ਤੇ ਪੰਜਾਬੀ ਦਾ ਤੇ ਜ਼ਿਕਰ ਹੀ ਨਹੀਂ ਸੀ। ਲੇਕਿਨ ਘਰ ਵਿੱਚ ਟੈਂਪਲ ਰੋਡ ਵਿੱਚ ਦੋਸਤਾਂ ਦੇ ਨਾਲ ਗੱਲਾਂ ਪੰਜਾਬੀ 'ਚ ਹੁੰਦੀਆਂ ਸਨ। ਅੱਛਾ, ਇਹ ਹੈ ਉਹ ਬੈਕਗ੍ਰਾਉਂਡ ਜਿਹਦੇ ਨਾਲ ਤੁਸੀਂ ਅਗਲਾ ਸਵਾਲ ਹੁਣ ਕਰੋ। ਅੱਛਾ, ਦੇਖੋ ਤੁਹਾਨੂੰ ਅੰਗਰੇਜ਼ੀ ਸਕੂਲ ਦੇ ਵਿੱਚ ਦਾਖਲ ਕਰਾਇਆ ਗਿਆ, ਤੁਸੀਂ ਅੱਗੇ ਪੜ੍ਹਦੇ ਗਏ, ਅੱਗੇ ਨਿਕਲਦੇ ਗਏ, ਦੁਨੀਆ ਖੁੱਲਦੀ ਗਈ ਤੁਹਾਡੇ ਸਾਹਮਣੇ। ਖੁਸ਼ਕਿਸਮਤੀ ਸੀ ਕਿ ਤੁਹਾਡੀ ਅੱਛੀ ਸਕੂਲਿੰਗ ਹੋਈ, ਤੁਹਾਨੂੰ ਦੁਨੀਆ ਨੂੰ ਦੇਖਣ ਦਾ ਮੌਕਾ ਮਿਲਿਆ। ਲੇਕਿਨ ਆਮ ਜਿਹੜੇ ਪੜ੍ਹੇ ਲਿਖੇ ਲੋਕ ਹਨ ਉਹਨਾਂ ਦੇ ਟਾਪਿਕਸ ਨਹੀਂ ਹੁੰਦੇ, ਉਹ ਦੂਸਰੀਆਂ ਸਾਈਡ ਤੇ ਨਿਕਲ ਜਾਂਦੇ ਨੇ। ਤੁਹਾਡਾ ਇਹ ਜਿਹੜੇ ਜ਼ਮੀਨ ਦੇ ਨਾਲ ਜੁੜੇ ਹੋਏ ਸਵਾਲ ਸੀ, ਇਹ ਤੁਹਾਡੇ ਜ਼ਿਹਨ ਦੇ ਅੰਦਰ ਕਿੱਥੋਂ ਆਏ? ਮਤਲਬ ਪਾਰਟੀਸ਼ਨ ਤੇ ਗੱਲ ਕਰਨੀ, ਇਹ ਅੱਜ ਤੇ ਅਸੀਂ ਬੜੀ ਗੱਲ ਕਰ ਸਕਨੇ ਹਾਂ, ਲੇਕਿਨ ਜਿਸ ਵੇਲੇ ਤੁਸੀਂ ਇਹ ਸੋਚ ਰਹੇ ਸੀ ਉਸ ਵੇਲੇ ਤਾਂ ਬਹੁਤ ਮੁਸ਼ਕਲ ਸੀ ਇਸ ਸਵਾਲ ਦਾ ਜ਼ਿਹਨ ਦੇ ਅੰਦਰ ਆਣਾ। ਪਹਿਲੇ ਨੰਬਰ ਤੇ ਆਂਦਾ ਨਹੀਂ ਸੀ, ਅਗਰ ਆ ਗਿਆ ਫਿਰ ਉਹਨੂੰ ਆਪਣੇ ਅੰਦਰ ਸਮਾਇਆ, ਫਿਰ ਉਸ ਤੇ ਕੰਮ ਕਰਨਾ। ਇਹ ਕਿਸ ਤਰੀਕੇ ਨਾਲ ਇਹ ਸਾਰਾ ਜਿਹੜਾ ਪਰਸਪੈਕਟਿਵ ਇਹ ਸੈੱਟ ਹੋਇਆ, ਕਿਵੇਂ ਤੁਸੀਂ ਦੇਖਿਆ ਇਸ ਨੂੰ? ਇਸ ਤਰ੍ਹਾਂ ਹੈ ਕਿ ਬਚਪਨ ਤੋਂ, ਛੋਟੇ ਹੁੰਦੇ ਤੋਂ ਸਾਡੇ ਟੈਂਪਲ ਰੋਡ ਤੇ ਪਾਰਟੀਸ਼ਨ ਦੇ ਵੇਲੇ ਕਈ ਚੀਜ਼ਾਂ ਹੋਈਆਂ ਨੇ ਬੜੀਆਂ, ਯਾਨੀ ਜ਼ੁਲਮ ਇਨਸਾਨੀਅਤ ਨਾਲ ਤੋਂ ਹੋਇਆ, ਜਿਹਦਾ ਜ਼ਿਕਰ ਉੱਥੋਂ ਦੇ ਸ਼ਰੀਫ ਲੋਕ ਹਮੇਸ਼ਾ ਕਰਦੇ ਰਹੇ। ਇਹ ਤੇ ਬਾਅਦ ਵਿੱਚ ਗੱਲਾਂ ਬਣੀਆਂ ਨੇ ਨਾ ਕਿ ਸਾਰੇ ਹਿੰਦੂ ਬੁਰੇ ਹੁੰਦੇ ਨੇ, ਸਾਰੇ ਸਿੱਖ ਭੈੜੇ ਹੁੰਦੇ ਨੇ, ਸਾਰੇ ਮੁਸਲਮਾਨ ਅੱਛੇ ਹੁੰਦੇ ਨੇ, ਜਾਂ ਇਹਨੂੰ ਤੁਸੀਂ ਚੇਂਜ ਕਰ ਦਿਓ ਕਿ ਮੁਸਲਮਾਨ ਬਹੁਤ ਹੀ ਭੈੜੇ ਹੁੰਦੇ ਨੇ, ਹਿੰਦੂ ਹੀ ਅੱਛੇ ਹੁੰਦੇ ਨੇ ਜਾਂ ਸਿੱਖ ਹੀ ਅੱਛੇ ਹੁੰਦੇ ਨੇ। ਇਹ ਬਾਅਦ ਦੀਆਂ ਗੱਲਾਂ ਨੇ। ਉਦੋਂ ਜਦ ਲੋਕ ਮਿਲ ਕੇ ਰਹਿੰਦੇ ਸਨ ਤੇ ਕੁਝ ਅੱਛੇ ਹੁੰਦੇ ਸਨ, ਕੁਝ ਭੈੜੇ ਹੁੰਦੇ ਸਨ। ਜਿਸ ਤਰ੍ਹਾਂ ਸਾਡੇ ਮੁਸਲਮਾਨਾਂ ਵਿੱਚ ਆਪਣੀ ਫੈਮਿਲੀਜ਼ ਦੇ ਵਿੱਚ ਕੁਝ ਤੁਹਾਡੇ ਕੋਲ ਹੁੰਦੇ ਨੇ, ਕੁਝ ਤੁਹਾਡੇ ਦੂਰ ਹੋ ਜਾਂਦੇ ਨੇ। ਜ਼ਮੀਨਾਂ ਤੇ ਝਗੜੇ, ਰਿਸ਼ਤਿਆਂ ਤੇ ਝਗੜੇ, ਕਿੱਥੇ ਝਗੜੇ ਨਹੀਂ ਹੁੰਦੇ। ਲਿਹਾਜ਼ਾ ਜਿਸ ਜਨਰੇਸ਼ਨ ਦੇ ਕੋਲੋਂ ਮੈਂ ਪਾਰਟੀਸ਼ਨ ਦੀ ਗੱਲਾਂ ਸੁਣੀਆਂ, ਉਹਨਾਂ ਨੇ ਖੁਦ ਆਪਣੀ ਅੱਖਾਂ ਦੇ ਸਾਹਮਣੇ ਕਈ ਇਹੋ ਜਿਹੀ ਹਰਕਤਾਂ ਹੁੰਦੇ ਦੇਖੀਆਂ। ਮਸਲਨ ਮੇਰੀ ਵਾਲਦਾ ਜਿਹੜੇ ਨੇ, ਉਹ 12 ਅਗਸਤ ਨੂੰ ਸਾਡਾ ਜਿਹੜਾ ਟੈਂਪਲ ਰੋਡ ਤੇ ਮਕਾਨ ਹੈ, ਸੁਣਿਆ ਹੁਣ ਉਹ ਢਹਿ ਗਿਆ, ਉਸ ਤੇ ਆਪਣੇ ਝਗੜੇ ਪਏ ਨੇ। ਕਿਉਂਕਿ ਮੈਂ ਉਸ ਬੈਕਗ੍ਰਾਉਂਡ ਵਿੱਚ ਨਹੀਂ ਜਾਣਾ ਚਾਹੁੰਦਾ, ਠੀਕ ਹੈ। ਉਹਨਾਂ ਨੇ ਦੇਖਿਆ ਬਾਹਰ ਤੇ ਜਿਸ ਤਰ੍ਹਾਂ ਉਹ ਦੇਖ ਰਹੇ ਸਨ, ਤੇ ਉਹਨਾਂ ਦੇ ਖੱਬੇ ਹੱਥ 'ਚ ਉਹਨਾਂ ਨੇ ਦੇਖਿਆ ਕਿ ਮੁਹੱਲੇ ਦੇ ਜਿੰਨੇ ਵੀ ਨਾ ਮੁਜ਼ੰਗ ਦੇ ਗੁੰਡੇ ਉਹ ਇਕੱਠੇ ਹੋਏ ਨੇ। ਫਿਰ ਉਹਨਾਂ ਨੇ ਲੈਫਟ ਵੱਲ ਦੇਖਿਆ ਤੇ ਸੁਨਸਾਨ ਸੀ ਉਦੋਂ, ਕਿਉਂਕਿ ਅੱਗਾਂ ਲੱਗ ਰਹੀਆਂ ਸਨ, ਲੋਕ ਭੱਜ ਰਹੇ ਸਨ ਔਰ ਦਬਦਬਾ ਸੀ ਬੜਾ। ਹਾਂ, ਤੇ ਇੱਕ ਮੋਟਰਸਾਈਕਲ ਤੇ ਇੱਕ ਬੜਾ ਹੈਫਟੀ, ਜਿਹਨੂੰ ਕਹੀਦਾ ਤਾਕਤਵਰ ਕਿਸਮ ਦਾ ਸਿੱਖ ਆਇਆ। ਤੇ ਜਦੋਂ ਉਹ ਸਾਡੇ ਪੂਰਨਪੁਰਾ ਚੌਂਕ ਹੈ ਉਸਦਾ ਨਾਮ,
ਉਹਦੇ ਕੋਲ ਪਹੁੰਚਿਆ ਤੇ ਇੱਥੋਂ ਦੇ ਗੁੰਡਿਆਂ ਨੇ ਕੋਸ਼ਿਸ਼ ਕੀਤੀ ਉਹਨੂੰ ਅੱਗੇ ਵੱਧ ਕੇ ਨਾ ਮਾਰਨ ਦੀ। ਉਹਨੇ ਆਪਣੀ ਇੱਕ ਰਿਵਾਲਵਰ ਕੱਢ ਲਿਆ ਤੇ ਫਾਇਰ ਕੀਤਾ ਤੇ ਇਹ ਸਾਰੇ ਤਿੱਤਰ ਬਿੱਤਰ ਹੋ ਗਏ, ਉਹ ਨਿਕਲ ਗਿਆ। ਲੇਕਿਨ ਇਹ ਲੋਕ ਖਲੋਤੇ ਰਹੇ ਉੱਥੇ। ਕੋਈ 20 ਮਿੰਟ ਬਾਅਦ ਅੰਮੀ ਨੇ ਦੇਖਿਆ ਕਿ ਇੱਕ ਹੋਰ ਬੰਦਾ ਆ ਰਿਹਾ, ਸਿੱਖ ਇੱਕ ਜੀ ਸਾਈਕਲ ਤੇ, ਔਰ ਉਹ ਕਾਰਪੈਂਟਰ ਹੈਗਾ, ਠੀਕ ਤਰਖਾਨ। ਔਰ ਉਹ ਵਿਚਾਰਾ ਕੋਈ ਖਾਸੀ ਉਮਰ ਦਾ ਸੀ, ਉਹਨੇ ਪੋਟਲੀ ਬੰਨੀ ਹੋਈ ਸੀ ਖਾਣੇ ਦੀ ਆਪਣੀ ਸਾਈਕਲ ਦੇ ਨਾਲ। ਤੇ ਉਹ ਜਿਸ ਤਰ੍ਹਾਂ ਆਮ ਵਰਕਰ ਨੂੰ ਕੀ ਪਤਾ ਕਿ ਇੰਡੀਆ ਦੀ ਵੰਡ ਹੋ ਰਹੀ ਹੈ, ਇਹ ਹੋ ਰਿਹਾ, ਕਿਸੇ ਨੂੰ ਵੀ ਨਹੀਂ ਸੀ ਪਤਾ, ਪਿੰਡਾਂ 'ਚ ਵੀ ਨਹੀਂ ਸੀ ਪਤਾ, ਤਦ ਹੀ ਇੰਨਾ ਕਤਲੇਆਮ ਹੋਇਆ। ਤੇ ਉਹ ਜਾ ਰਿਹਾ ਉਹਨੇ ਆਪਣੇ ਕੰਮ, ਉਹਨੂੰ ਢਾ ਕੇ ਫਿਰ ਸਾਡੇ ਮਹੱਲੇ ਦੇ ਗੁੰਡਿਆਂ ਨੇ ਮਾਰਿਆ। ਉਹ ਮੈਂ ਆਪਣੀ ਅੰਮੀ ਕੋਲੋਂ ਵੀ ਸੁਣਿਆ, ਜਿਹਦੇ ਸਾਡੇ ਹੇਠਾਂ ਦੁਕਾਨਾਂ ਸਨ, ਜਿਹੜੀ ਸਾਡੀ ਪ੍ਰਾਪਰਟੀ ਸਨ, ਉੱਥੇ ਜਿਹੜੇ ਲੋਕ ਬੈਠਦੇ ਸਨ, ਇੱਕ ਟੀ ਸਟਾਲ ਸੀ, ਕੁਝ ਹੋਰ ਸਨ, ਮਿਸਤਰੀ ਨਜ਼ੀਰ ਔਰ ਬਾਲਾ ਸਾਈਕਲਾਂ ਵਾਲਾ, ਇਹ ਸਾਰੀ ਉੱਥੇ ਜਦੋਂ ਵੀ ਮੈਂ ਜਾਣਾ ਸਾਂ ਤੇ ਉਹਨਾਂ ਦੀ ਪਾਰਟੀਸ਼ਨ ਦੀ ਮੈਮਰੀ ਬੜੀ ਹਲੇ ਫਰੈਸ਼ ਸੀ। ਉਸ ਇਨਸੀਡੈਂਟ ਦਾ ਬਾਰ-ਬਾਰ ਜ਼ਿਕਰ ਹੁੰਦਾ ਸੀ। ਫਿਰ ਸਾਡੇ ਤੋਂ ਮੁਜ਼ੰਗ ਥਾਣੇ ਵੱਲ ਜਾਂਦੇ ਹੋਏ ਸਿੱਖਾਂ ਦੀ ਇੱਕ ਗੁਰਦੁਆਰਾ ਸੀ, 6ਵੀਂ ਬਾਦਸ਼ਾਹੀ ਉਹਨੂੰ ਕਹਿੰਦੇ ਨੇ। ਉਹਦੇ ਵਿੱਚ ਜਦੋਂ ਇਹ ਬਟਵਾਰੇ ਦਾ ਸਾਰਾ ਕੁਝ ਹੋ ਰਿਹਾ ਸੀ ਤੇ ਬਹੁਤ ਸਿੱਖ ਨਾਰਦਰਨ ਏਰੀਆਜ਼ ਤੋਂ ਆ ਕੇ ਤੇ ਉਹਨਾਂ ਨੇ ਪਨਾਹ ਲਿੱਤੀ ਹੋਈ ਸੀ ਤੇ ਵੇਟ ਕਰ ਰਹੇ ਸਨ ਕਿ ਮੌਕਾ ਮਿਲੇ ਤੇ ਉਹ ਫਿਰ ਕ੍ਰਾਸ ਕਰਨ ਬਾਰਡਰ। ਉਸ ਦੇ ਉੱਤੇ ਜਿਹੜਾ ਹਮਲਾ ਹੋਇਆ, ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ, ਜਿਨ੍ਹਾਂ ਨੇ ਹਿੱਸਾ ਲਿਆ, ਉਹ ਸਾਰਾ ਮੇਰੀ ਕਿਤਾਬ ਦੇ ਵਿੱਚ ਉਹਨਾਂ ਦੇ ਆਪਣੇ ਇੰਟਰਵਿਊ ਹੈਗੇ ਨੇ। ਠੀਕ ਹੈ। ਬਲਕਿ ਬਾਅਦ ਵਿੱਚ ਸਾਡੇ ਇੱਕ ਹਿਸਟੋਰੀਅਨ ਨੇ, ਡਾਕਟਰ ਯਾਕੂਬ ਬੰਗਸ਼ ਜੀ, ਉਹਨਾਂ ਦੀ ਵਾਲਦਾ ਜਿਹੜੇ ਨੇ, ਉਹਨਾਂ ਨੇ ਜਦੋਂ ਕਿਤਾਬ ਪੜ੍ਹੀ ਤੇ ਉਹਨਾਂ ਨੇ ਕਿਹਾ ਕਿ ਵਾਕਈ ਇਹ ਜਿਹੜੀ ਸਟੋਰੀ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਹੋਇਆ ਸੀ, ਇਹ ਜਿਸ ਬੰਦੇ ਨੇ ਕਰਵਾਇਆ ਸੀ ਉਹ ਇੱਕ ਥਾਣੇਦਾਰ ਸੀ ਸਾਡੇ ਮੁਜ਼ੰਗ ਪੁਲਿਸ ਸਟੇਸ਼ਨ ਦਾ, ਉਹਦਾ ਨਾਂ ਸੀ ਮਲਿਕ ਮਕਸੂਦ। ਉਹ ਤੇ ਉਹਨਾਂ ਦੀ ਵਾਲਦਾ ਆਮਨੇ ਸਾਹਮਣੇ ਰਹਿੰਦੇ ਸਨ। ਠੀਕ ਹੈ। ਔਰ ਮਲਿਕ ਮਕਸੂਦ ਕਈ ਦਫਾ ਫਖਰ ਨਾਲ ਦੱਸਦੇ ਸਨ ਅਸੀਂ ਇਹ ਕੀਤਾ। ਤੇ ਉਹ ਗੱਲਾਂ ਇਸ ਤਰ੍ਹਾਂ ਵੀ ਮੇਰੀਆਂ ਫਾਈਂਡਿੰਗਸ ਔਰ ਇੱਕ ਹੋਰ ਪਾਕਿਸਤਾਨੀ ਹਿਸਟੋਰੀਅਨ ਦੀ ਵਾਲਦਾ ਨੇ ਉਹਨੂੰ ਟੈਸਟੀਫਾਈ ਕੀਤਾ। ਮੁਜ਼ੰਗ ਤੇ ਬੇਤਹਾਸ਼ਾ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਦੱਸ ਦੇਣਗੇ, ਹੁਣ ਤੇ ਉਹ ਜਨਰੇਸ਼ਨ ਨਹੀਂ ਰਹੀ, ਲੇਕਿਨ ਜਦੋਂ ਮੈਂ ਰਿਸਰਚ ਕੀਤੀ ਸੀ ਉਹ ਇਹ ਸਾਰੀ ਚੀਜ਼ਾਂ ਨਾਲ ਸਨ। ਹੁਣ ਅਗਲਾ ਸਵਾਲ ਹੈ ਕਿ ਮੈਂ ਕਿਸ ਤਰ੍ਹਾਂ ਇਹਦੇ ਵੱਲ ਆਇਆ। ਗੱਲ ਇਹ ਵੇ ਕਿ ਮੇਰੀ ਕੁਛ ਆਪਣੀ ਲਾਹੌਰ ਦੇ ਨਾਲ ਹੈ ਸੀ ਇੱਕ ਉਨਸ। ਉਦੋਂ ਸਾਈਕਲਾਂ ਹੀ ਸਾਡੇ ਕੋਲ ਆਉਂਦੀਆਂ ਸਨ। ਇਹ ਕਾਰਾਂ ਵਾਲਾ ਪੈਸਾ ਤੇ ਐਡੀ ਐਡੀ ਦੌਲਤਾਂ, ਇਹ ਤੇ ਬਾਅਦ ਵਿੱਚ ਲੁੱਟ ਮਾਰ ਦਾ ਕੰਮ ਹੋਇਆ। ਉਦੋਂ ਬਸ ਨਾਰਮਲ ਲੋਕ ਜਿਹੜੇ ਮਿਡਲ ਕਲਾਸ ਵੀ ਸਨ, ਜ਼ਿਆਦਾਤਰ ਆਪਣੇ ਸਿੰਪਲ ਤਰੀਕੇ ਨਾਲ ਹੀ ਰਹਿੰਦੇ ਸਨ। ਤੇ ਉਹ ਸਾਈਕਲ ਦੇ ਉੱਤੇ ਮੈਂ ਲਾਹੌਰ ਦੇ ਕਈ ਇਲਾਕਿਆਂ ਜਾਣਾ, ਕੁਝ ਇਲਾਕੇ ਜਿਹੜੇ ਨੇ ਕ੍ਰਿਸ਼ਨ ਨਗਰ ਮਸਲ ਸੈਰ ਕਰਦੇ ਹੋਏ, ਜਾਂ ਸ਼ਹਿਰ ਦੇ ਅੰਦਰ ਚਲੇ ਜਾਣਾ, ਤੇ ਉੱਥੇ ਹਿੰਦੂਆਂ ਸਿੱਖਾਂ ਦੇ ਘਰ ਹੁੰਦੇ ਸਨ। ਮੈਨੂੰ ਇੱਕ ਸੋਚ ਸੀ ਕਿ ਯਾਰ ਇਹ ਕੌਣ ਲੋਕ ਸਨ ਔਰ ਕੀ ਹੋਇਆ ਕਿ ਇੱਥੋਂ ਚਲੇ ਗਏ। ਇਹਦੇ ਬਾਅਦ ਫਿਰ ਜਦੋਂ ਮੈਂ ਯੂਨੀਵਰਸਿਟੀ ਗਿਆ ਔਰ ਮੈਂ ਮੰਟੋਨ, ਮੇਰੇ ਪ੍ਰੋਫੈਸਰ ਸਨ ਖਾਲਿਦ ਮਹਿਮੂਦ ਸਾਹਿਬ, ਜਿਨ੍ਹਾਂ ਨੇ ਮੇਰੇ ਤੇ ਇੱਕ ਹੋਰ ਰੋਸ਼ਨ ਖਿਆਲੀ, ਇੱਕ ਮਾਰਕਸਿਸਟ ਸੋਚ ਮੈਨੂੰ ਦਿੱਤੀ, ਜਿਹਦੇ ਵਿੱਚ ਇਨਸਾਨੀਅਤ ਤੇ ਜ਼ਿਆਦਾ ਜ਼ੋਰ ਸੀ, ਕਮਿਊਨਲਿਜ਼ਮ ਤੇ ਨਹੀਂ ਸੀ। ਠੀਕ। ਉਸ ਤਰ੍ਹਾਂ ਫਿਰ ਮੇਰੀ ਅੱਖਾਂ ਖੁੱਲੀਆਂ ਔਰ ਮੇਰੇ ਅੰਦਰ ਵੀ ਕੋਈ ਹਿਸਾਸ ਇਨਸਾਨ ਹੋਣਾ। ਫਿਰ ਮੈਂ ਮੰਟੋ ਪੜ੍ਹਿਆ, ਕ੍ਰਿਸ਼ਨ ਚੰਦਰ ਪੜ੍ਹਿਆ, ਸਾਦਤ ਹਸਨ, ਰਜਿੰਦਰ ਸਿੰਘ ਬੇਦੀ ਪੜ੍ਹਿਆ, ਬਲਵੰਤ ਸਿੰਘ ਪੜ੍ਹਿਆ, ਅਸ਼ਫਾਕ ਅਹਿਮਦ ਪੜ੍ਹਿਆ, ਹੋਰ ਤੇ ਹੋਰ ਕੁਦਰਤੁੱਲਾ ਸ਼ਹਾਬ ਪੜ੍ਹਿਆ। ਔਰ ਇਹ ਸਾਰਿਆਂ ਦੀ ਜਿਹੜੀ ਗ੍ਰੇਟ ਰਾਈਟਿੰਗਸ ਨੇ ਨਾ, ਉਹ ਪਾਰਟੀਸ਼ਨ ਨੂੰ ਟ੍ਰੈਜਡੀ ਹੀ ਦਿਖਾਉਂਦੀਆਂ ਨੇ। ਬਾਅਦ ਵਿੱਚ ਉਸ ਟ੍ਰੈਜਡੀ ਨੂੰ ਤੁਸੀਂ ਆਈਡੀਓਲੋਜੀਕਲ ਇੰਟਰਪ੍ਰੀਟੇਸ਼ਨ ਦਿਓ, ਲੇਕਿਨ ਜਦੋਂ ਲਿਖਿਆ ਗਿਆ ਉਦੋਂ ਸਭ ਦੀ ਇਨਸਾਨੀਅਤ ਉਹਨਾਂ ਦੇ ਸਾਹਮਣੇ ਸੀ। ਰਾਮਾਨੰਦ ਸਾਗਰ, ਖੁਸ਼ਵੰਤ ਸਿੰਘ ਫਰੋਮ ਇੰਡੀਆ, ਜਿਹੜੇ ਵੱਡੇ ਨਾਂ ਲੈ ਲਓ ਜੀ। ਇਹ ਪੰਜਾਬ ਦੀ ਗੱਲ ਕਰ ਰਹੇ ਹਾਂ, ਵਰਨਾ ਯੂਪੀ ਦੇ ਵਿੱਚ ਕੁਰਤੁਲੈਨ ਹੈਦਰ ਦੇ ਨੋਵਲ ਨੇ ਬੰਗਾਲ ਵਿੱਚ ਵੀ ਬਹੁਤ ਲਿਖਿਆ ਗਿਆ। ਤੇ ਮੈਂ ਪੰਜਾਬ ਦੀ ਗੱਲ ਕਰ ਰਿਹਾ। ਅੰਮ੍ਰਿਤਾ ਪ੍ਰੀਤਮ ਦੀ ਉਹ ਜਿਹੜੀ ਹੈ ਅੱਜ ਆਖਾਂ ਵਾਰਿਸ ਸ਼ਾਹ, ਨੂੰ ਕੌਣ ਨਹੀਂ ਜਾਣਦਾ। ਔਰ ਉਸਤਾਦ ਦਾਮਨ ਕੋਲ ਤੇ ਅਸੀਂ ਜਾ ਕੇ ਬੈਠਦੇ ਰਹੇ ਹਾਂ, ਉਹਨਾਂ ਕੋਲੋਂ ਖੁਦ ਸੁਣਿਆ ਕਿ ਜਦੋਂ ਉਹ ਮੁਸ਼ਾਇਰੇ 'ਚ ਗਏ ਜਿੱਥੇ ਪੰਡਿਤ ਨਹਿਰੂ ਵੀ ਸਨ, ਤੇ ਉਹਨਾਂ ਨੇ ਉਹਨਾਂ ਨੂੰ ਵੇਖ ਕੇ ਕਿਹਾ, ਪੰਡਿਤ ਜੀ ਲਾਲੀ ਅੱਖੀਆਂ ਦੀ ਪੀ ਦੱਸਦੀ ਰੋਏ, ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ। ਤੇ ਜਦੋਂ ਤੁਸੀਂ
ਪੋਲੀਟੀਕਲੀ ਲੈਫਟ ਵੱਲ ਆ ਜਾਓ, ਇਨਸਾਨੀਅਤ ਦੀ ਜ਼ਿਆਦਾ ਸੋਚੋ, ਔਰ ਤੁਹਾਡੀ ਮਹਿਫਲਾਂ ਦੇ ਵਿੱਚ ਐਸੇ ਵੱਡੇ ਲੋਕ ਵੀ ਹੋਣ ਜਿਨ੍ਹਾਂ ਦੇ ਕੋਲ ਤੁਸੀਂ ਬੈਠੇ ਹੋ, ਉਸਤਾਦ ਦਾਮਨ ਹੋਰਾਂ ਕੋਲ, ਔਰ ਸਾਡੇ ਆਪਣੇ ਮਹੱਲੇ ਦੇ ਚ ਹੁੰਦੇ ਸਨ, ਅੱਜ ਉਹਨਾਂ ਦਾ ਜ਼ਿਕਰ ਹੋ ਜਾਏ, ਸਲੀਮ ਸ਼ਾਹਿਦ ਸਾਹਿਬ, ਉਹਨਾਂ ਦਾ ਇੰਟਰਵਿਊ ਮੇਰੀ ਕਿਤਾਬ ਵਿੱਚ ਹੈ, ਲੇਕਿਨ ਉਹ ਫੌਤ ਹੋ ਗਏ ਸਨ ਕਿਤਾਬ ਛਪਣ ਤੋਂ ਪਹਿਲੇ। ਉਹ ਵੀ ਪ੍ਰੋਗਰੈਸਿਵ ਆਦਮੀ ਸਨ, ਤੇ ਮੇਰੇ ਤੇ ਉਹ ਸਾਰੀ ਚੀਜ਼ਾਂ ਦਾ ਵੀ ਅਸਰ ਸੀ। ਯੂਨੀਵਰਸਿਟੀ ਜਿਹੜਾ ਮੈਂ ਹੁਣ ਸਟਾਕਹੋਮ ਵਿੱਚ ਜਾ ਕੇ PhD ਕਰ ਲਈ, ਉੱਥੇ ਪੜ੍ਹਾਉਣਾ ਸ਼ੁਰੂ ਕੀਤਾ, ਔਰ ਮੇਰੀ ਡਾਕਟਰਲ ਥੀਸਿਸ ਔਰ ਬਾਕੀ ਰਿਸਰਚ ਜਦੋਂ ਹੋ ਰਹੀ ਸੀ, ਤੇ ਉਦੋਂ ਯੂਗੋਸਲਾਵੀਆ ਦਾ ਵੀ ਹੋ ਗਿਆ ਇਹ ਸਾਰਾ ਮਸਲਾ। ਸਾਡੀ ਅੱਖਾਂ ਦੇ ਸਾਹਮਣੇ ਲੋਕਾਂ ਨੇ ਐਥਨਿਕ ਬੁਨਿਆਦ ਤੇ, ਮਜ਼ਹਬੀ ਬੁਨਿਆਦ ਤੇ ਇੱਕ ਦੂਸਰੇ ਦਾ ਬੇਦਰਦੀ ਨਾਲ ਕਤਲ ਕੀਤਾ। ਇਹ ਸਭ ਚੀਜ਼ਾਂ ਨੂੰ ਦੇਖਦੇ ਹੋਏ ਮੈਨੂੰ ਲੱਗਾ ਕਿ ਮੇਰੀ ਹੀ ਕੰਟਰੀਬਿਊਸ਼ਨ ਹੋ ਸਕਦੀ ਹੈ ਕਿ ਜੋ ਪੰਜਾਬ ਵਿੱਚ ਉਦੋਂ ਹੋਇਆ ਸੀ ਉਹਨੂੰ ਰਿਸਰਚ ਕਰਕੇ ਤੇ ਸ਼ੇਅਰ ਕੀਤਾ ਜਾਏ, ਕਿਉਂਕਿ ਉਸ ਤੋਂ ਪਹਿਲੇ ਇਹਦਾ ਜ਼ਿਕਰ ਵੀ ਹੋਣਾ ਚਾਹੀਦਾ, ਇੰਡੀਆ ਤੋਂ 1997 ਵਿੱਚ ਜਦੋਂ 50 ਸਾਲ ਪਾਰਟੀਸ਼ਨ ਦੇ ਹੋ ਗਏ ਸਨ, ਤੇ ਇੰਡੀਅਨ ਫੈਮਿਨਿਸਟ ਨੇ ਉਰਵਸ਼ੀ ਬਟਾਲੀਆ ਔਰ ਰੀਤੂ ਮੇਨਨ, ਕਮਲਾ ਭਾਸਿਨ, ਉਹਨਾਂ ਦੀਆਂ ਕਿਤਾਬਾਂ ਆਈਆਂ ਜਿਹਦੇ ਵਿੱਚ ਉਹਨਾਂ ਨੇ ਜੋ ਰਾਵਲਪਿੰਡੀ ਦੇ ਇਰਦ ਗਿਰਦ ਉਸ ਜ਼ਮਾਨੇ 'ਚ ਮਾਰਚ 'ਚ ਹੋਇਆ ਔਰ ਹਿੰਦੂ ਔਰ ਸਿੱਖ ਮਾਰੇ ਗਏ, ਉਹਨੂੰ ਜਿਹੜੀ ਔਰਤਾਂ ਬਚ ਗਈਆਂ, ਇੰਡੀਆ ਪਹੁੰਚ ਗਈਆਂ, ਹਿੰਦੂ ਮਤ ਦੇ ਮੁਤਾਬਿਕ ਔਰ ਇਵਨ ਸਿੱਖਾਂ ਦੇ ਮੁਤਾਬਿਕ ਉਹਨਾਂ ਨੇ ਉਹਨਾਂ ਦੀ ਸ਼ਾਦੀ ਨਹੀਂ ਕੀਤੀ, ਕਿਉਂਕਿ ਇਹ ਲੱਗਾ ਕਿ ਇਹ ਮੁਸਲਮਾਨਾਂ ਦੇ ਹੱਥਾਂ 'ਚ ਰਹੀਆਂ ਨੇ ਤੇ ਇਹ ਨਾਪਾਕ ਹੋ ਗਈਆਂ ਨੇ। ਉਹ ਵੀ ਮੈਨੂੰ ਪੜ੍ਹਨ ਨੂੰ ਮਿਲਿਆ ਤੇ ਉੱਥੋਂ ਵੀ ਇਨਸਪੀਰੇਸ਼ਨ ਹੋਈ। ਲੇਕਿਨ ਜਦੋਂ ਮੈਂ ਰਿਸਰਚ ਕਰਨੀ ਸ਼ੁਰੂ ਕੀਤੀ ਤੇ ਮੈਂ ਦੇਖਿਆ ਕਿ ਪਾਕਿਸਤਾਨ ਵਿੱਚ ਕੋਈ ਰਿਸਰਚ ਇਸ ਤੇ ਇਨਕਰੇਜ ਨਹੀਂ ਕੀਤੀ ਗਈ, ਹਿੰਦੁਸਤਾਨ ਵਿੱਚ ਵੀ ਨਹੀਂ ਕੀਤੀ ਗਈ, ਔਰ ਇੰਡੀਆ ਦੇ ਜਿਸ ਦੇ ਦੌਰ ਵਿੱਚ ਹੋਇਆ, ਅੰਗਰੇਜ਼ਾਂ ਨੇ ਵੀ ਉਸ ਤੇ ਕੋਈ ਰਿਸਰਚ ਨਹੀਂ ਕਰਾਈ ਕਿ ਐਕਚੁਅਲੀ ਹੋਇਆ ਸੀ। ਜਿਹੜੀ ਗਵਰਨਰ ਦੀ ਰਿਪੋਰਟਾਂ ਨੇ ਉਹ 14 ਅਗਸਤ ਰਾਤ 10:30 ਵਜੇ ਖਤਮ ਹੋ ਜਾਂਦੀਆਂ ਨੇ। ਠੀਕ ਹੈ। ਉਸ ਦੇ ਬਾਅਦ ਜੋ ਹੋਇਆ ਉਹ ਤੇ ਇਹ ਸੀ ਕਿ ਉਦੋਂ ਤੱਕ ਤੇ ਸ਼ਾਇਦ 10,000 ਲੋਕ ਮਾਰੇ ਗਏ ਸਨ। 14 ਅਗਸਤ ਦੇ ਬਾਅਦ ਔਰ 31 ਦਸੰਬਰ 1947 ਵਿੱਚ ਕਮ ਅਜ਼ ਕਮ 8 ਲੱਖ ਹਿੰਦੂ, ਮੁਸਲਮਾਨ, ਸਿੱਖ ਮਾਰੇ ਗਏ ਨੇ। ਦੇ ਸੈਕੰਡ ਵਰਲਡ ਵਾਰ ਵਿੱਚ ਜਿਹੜੀ ਕਿਲਿੰਗ ਹੋਈ ਹੈ 5 ਸਾਲਾਂ ਵਿੱਚ, ਉਹਦੇ ਜੇ ਕੰਪੇਅਰ ਕੀਤਾ ਜਾਏ ਤੇ ਇਹ ਕਿਸ ਤੋਂ ਘੱਟ ਨਹੀਂ ਹੈਗੀ। ਯਾਨੀ ਵਿਦਨ ਅ ਪੀਰੀਅਡ ਆਫ 5 ਮੰਥਸ ਤੁਸੀਂ ਇੰਨੇ ਲੋਕ ਮਾਰ ਦਿੰਦੇ ਹੋ, ਔਰ 10 ਮਿਲੀਅਨ ਲੋਕ, 33 ਮਿਲੀਅਨ ਜਿਹੜੇ ਪੰਜਾਬ ਦੀ ਉਦੋਂ ਪੋਪੂਲੇਸ਼ਨ ਸੀ, ਪ੍ਰਿੰਸਲੀ ਸਟੇਟਸ ਇਨਕਲੂਡਡ, ਉਹਨਾਂ ਨੂੰ ਆਪਣੇ ਘਰ ਛੱਡਣੇ ਪਏ। ਯਾਨੀ 30% ਲੋਕਾਂ ਨੂੰ ਆਪਣੇ ਆਪਣੇ ਘਰ ਛੱਡ ਕੇ ਤੇ ਪਨਾਹ ਲੈਣੀ ਪਈ ਦੂਸਰੇ ਪਾਸੇ। ਔਰ ਸਭ ਨੂੰ ਪਤਾ ਹੈ ਸਟੋਰੀਆਂ ਦਾ ਕਿ ਕਿਸ ਤਰ੍ਹਾਂ ਵਾਲਟਨ ਏਜ ਤੇ ਬਾਕੀ ਇਲਾਕਿਆਂ ਤੇ ਦੂਸਰੇ ਪਾਸੇ 'ਚ ਜਿਹੜੇ ਵਿਚਾਰੇ ਨਿਹੱਤੇ ਆਏ ਉਹਨਾਂ ਦਾ ਕਿੰਨਾ ਬੁਰਾ ਹਾਲ ਸੀ। ਔਰ ਕਿਉਂਕਿ ਮੈਂ ਪੋਲੀਟੀਕਲ ਸਾਇੰਟਿਸਟ ਹਾਂ, ਯੂਗੋਸਲਾਵੀਆ ਆਪਣੇ ਸਾਹਮਣੇ ਦੇਖਿਆ, ਮੈਂ ਪੜ੍ਹਾਉਂਦਾ ਹੁੰਦਾ ਸਾਂ ਐਥਨੀਸਿਟੀ, ਨੈਸ਼ਨਲਿਜ਼ਮ, ਇਹ ਸਾਰੀ ਮੇਰੀ ਆਪਣੀ ਤੁਸੀਂ ਕਹਿ ਸਕਦੇ ਹੋ ਐਕੈਡੈਮਿਕ ਇੰਟੈਲੈਕਚੁਅਲ ਇੰਟਰਸਟ ਸਨ। ਮਗਰ ਫਿਰ ਐਜ਼ ਅ ਪੰਜਾਬੀ ਮੈਂ ਕਿਹਾ ਮੈਂ ਹੀ ਇਹ ਕੰਮ ਕਰ ਸਕਣਾ, ਔਰ ਉਹਦੇ ਬਾਅਦ ਫਿਰ ਜਿਸ ਤਰ੍ਹਾਂ ਰਿਸਰਚ ਕੀਤੀ, ਉਹ ਜੇ ਤੁਸੀਂ ਕਹੋ ਤੇ ਇੱਕ ਦੇ ਬਾਅਦ ਇੱਕ ਪੂਰੀ ਸਟੇਜਸ ਤੇ ਗੱਲ ਹੋ ਸਕਦੀ ਹੈ, ਲੇਕਿਨ ਇਹ ਬੈਕਗਰਾਉਂਡ ਹੈ। ਬਹੁਤ ਸ਼ੁਕਰੀਆ ਸਰ, ਤੁਸੀਂ ਬੜੇ ਸੋਹਣੇ ਢੰਗ ਦੇ ਨਾਲ, ਬੜੀ ਤਫਸੀਲ ਦੇ ਨਾਲ ਦੱਸਾ। ਯਕੀਨਨ ਇਹ ਸਵਾਲ ਪਹਿਲੇ ਮੈਂ ਨਹੀਂ ਇਸ ਦਾ ਜਵਾਬ ਸੁਣਾ ਤੇ ਇਹਦੇ 'ਚ ਵੀ ਬਹੁਤ ਸਾਰਾ ਕੁਝ ਸਿੱਖਣ ਨੂੰ ਅੱਜ ਮਿਲੇਗਾ। ਅੱਗੇ ਅਸੀਂ ਟੁਰਦੇ ਹਾਂ ਥੋੜਾ ਜਿਹਾ ਕਿ ਅਸੀਂ ਬਹੁਤ ਪਿੱਛੇ ਤੇ ਜਾਈਏ ਤੇ ਗੱਲ ਬਹੁਤ ਲੰਬੀ ਹੋ ਜਾਏਗੀ। ਜਿਹੜੇ ਮਾਰਚ ਦੇ ਫਸਾਦਾਤ ਹੁੰਦੇ ਨੇ, ਜਿਹੜੇ ਪਾਰਟੀਸ਼ਨ ਤੋਂ ਕੋਈ 4-5 ਮਹੀਨੇ ਪਹਿਲੇ ਦੀ ਗੱਲ ਹੈ ਜੀ, ਜਿਹੜੇ ਲਾਹੌਰ ਦੇ ਅੰਦਰ, ਅੰਮ੍ਰਿਤਸਰ ਦੇ ਅੰਦਰ, ਪਿੰਡੀ ਦੇ ਅੰਦਰ ਹੁੰਦੇ ਹਨ, ਇਹ ਕਿਹੜੀਆਂ ਬੁਨਿਆਦਾਂ ਤੇ ਸਨ? ਉਸ ਵੇਲੇ ਤਾਂ ਮੁਲਕ ਡਿਵਾਈਡ ਨਹੀਂ ਹੋਇਆ ਸੀ। ਇਹ ਕਿਹੜੀਆਂ ਬੁਨਿਆਦਾਂ ਤੇ ਉਸ ਵੇਲੇ ਸਨ? ਉਸ ਵੇਲੇ ਨਫ਼ਰਤ ਦੀ ਬੁਨਿਆਦ ਰੱਖੀ ਜਾ ਰਹੀ ਸੀ ਜਾਂ ਕੋਈ ਹੋਰ ਮਾਮਲਾ ਸਨ? ਅੱਛਾ, ਇਹਦੀ ਬੈਕਗਰਾਉਂਡ ਤੇ ਜ਼ਰਾ ਪੁਰਾਣੀ ਹੈ, ਜ਼ਰਾ ਇਜਾਜ਼ਤ ਦਿਓ ਤਾਂ ਉਹਦਾ ਵੀ ਜ਼ਿਕਰ ਕਰਦੇ ਹਾਂ। ਜੀ ਸਰ। ਦੇਖੋ 1945 ਦੇ ਵਿੱਚ ਮਹਿਲ ਮਈ ਦੇ ਵਿੱਚ ਇਲੈਕਸ਼ਨਸ ਹੋਏ ਸਨ UK ਦੇ ਵਿੱਚ। ਠੀਕ ਹੈ। ਔਰ ਜਿਹੜੀ ਸੀ ਨਾ ਵਿੰਸਟਨ ਚਰਚਲ ਲੌਸ ਦੇ ਇਲੈਕਸ਼ਨਸ ਔਰ ਲੇਬਰ ਪਾਰਟੀ ਆਈ ਹਕੂਮਤ ਵਿੱਚ, ਉਹਨਾਂ ਨੇ ਅਨਾਉਂਸ ਕਰਤਾ ਕਿ ਅਸੀਂ ਇਲੈਕਸ਼ਨ ਕਰਾਵਾਂਗੇ ਇੰਡੀਆ ਦੇ ਵਿੱਚ, ਤਾਂ ਕਿ ਲੋਕਾਂ ਤੋਂ ਪਤਾ ਲੱਗੇ ਕਿ ਉਹ ਕੀ ਚਾਹੁੰਦੇ ਨੇ। ਠੀਕ ਹੈ, ਇਲੈਕਸ਼ਨ ਹੋਇਆ। ਉਸ ਇਲੈਕਸ਼ਨ ਕੈਂਪੇਨ ਦੇ ਵਿੱਚ
ਔਰ ਜੇ ਤੁਸੀਂ ਮੇਰੀ ਪੰਜਾਬ ਵਾਲੀ ਕਿਤਾਬ ਪੜ੍ਹੋ, ਉਹਦਾ ਅੰਗਰੇਜ਼ੀ ਟਾਈਟਲ ਵੀ ਮੈਂ ਤੁਹਾਨੂੰ, ਜੇ ਇਜਾਜ਼ਤ ਦਿਓ ਤੇ ਮੈਂ ਤੁਹਾਨੂੰ ਜੀ ਸਰ, ਸਾਰੇ ਲੋਕਾਂ ਨੂੰ ਜੀ ਲੋਕਾਂ ਨੂੰ ਦਿਖਾ ਦਈਏ ਸਰ। ਇਹ ਕਿਤਾਬ ਜਿਹੜੀ ਹੈ ਨਾ, ਇਹ ਹੈ ਜੇ ਓਰੀਜਨਲ ਜਿਹੜੀ ਮੈਂ ਲਿਖੀ ਹੈ। ਇਹਦਾ ਟਾਈਟਲ ਹੈ ਦ ਪੰਜਾਬ ਬਲੱਡੀਡ ਪਾਰਟੀਸ਼ਨਡ ਐਂਡ ਕਲੈਂਸਡ, unraveling the 1947 tragedy through secret British reports and first person accounts। ਇਹ ਦੋ ਜਗ੍ਹਾ ਛਪੀ ਸੀ, 2011 ਵਿੱਚ ਇਹ ਇੰਡੀਆ ਰੂਪਾ ਪਬਲੀਕੇਸ਼ਨਸ ਨੇ ਛਾਪੀ। ਸਾਡੇ ਵਾਲੇ ਪਾਸੇ 2012 ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਕਰਾਚੀ ਨੇ ਛਾਪੀ। ਇਹ ਕਿਤਾਬ ਉਹਦੇ ਬਾਅਦ 2014 ਵਿੱਚ ਵੀ ਛਪੀ, ਔਰ 2017 ਵਿੱਚ ਜਿਹੜਾ ਲੇਟੈਸਟ ਵਰਸ਼ਨ ਹੈ, ਇਹਦੇ 'ਚ ਮੈਂ ਹੋਰ ਵੀ ਸਟੋਰੀਜ਼ ਔਰ ਜੋ ਥੋੜੇ ਬਹੁਤੇ ਕਰੈਕਸ਼ਨਸ ਸਨ ਉਹ ਕਰਤੇ ਨੇ। ਇਹ ਟਾਈਟਲ ਤੁਸੀਂ ਦੇਖੋ। ਤੋ ਜਿਹੜਾ ਜੇ ਕੋਈ ਖਰੀਦਣਾ ਚਾਹੇ ਅੰਗਰੇਜ਼ੀ ਵਾਲਾ, ਤੇ 2017 ਵਾਲਾ ਪਲੈਟੀਨਮ ਐਡੀਸ਼ਨ ਲਵੇ, ਜਿਹੜਾ ਲੇਟੈਸਟ ਹੈ ਪਾਰਟੀਸ਼ਨ ਦੇ ਮੁਤਲਕ। ਅੱਛਾ, ਇਸ ਕਿਤਾਬ ਦਾ ਟ੍ਰਾਂਸਲੇਟ ਵੀ ਹੋਈ ਹੈ ਸਰ, ਉਹ ਵੀ ਸਾਡੇ ਉਹ ਮੈਂ ਦਿਖਾ ਰਿਹਾ। ਇਹ ਵਸੀਮ ਭਾਟ ਸਾਹਿਬ ਨੇ ਕੀਤੀ ਸੀ। ਇਸ ਦਾ ਹੈ ਪੰਜਾਬ ਕਾ ਬਟਵਾਰਾ, ਇੱਕ ਅਲਮੀਆਂ ਹਜ਼ਾਰ ਦਾਸਤਾਨੇ। ਇਹ ਪਬਲਿਸ਼ ਕੀਤੀ ਸੀ ਪੈਰਾਮਾਉਂਟ ਬੁੱਕਸ ਕਰਾਚੀ ਨੇ, ਤੇ ਪੈਰਾਮਾਉਂਟ ਬੁੱਕਸ ਕਰਾਚੀ ਦੇ ਕੋਲ ਹਲੇ ਵੀ ਇਹਨਾਂ ਦੀ ਕਾਪੀਜ਼ ਹਨ, ਔਰ ਨਾ ਉਹਦੇ ਤੇ ਮੇਰੇ ਹੀ ਇਸ਼ਤਿਆਕ ਅਹਿਮਦ ਦਾ, ਆਫ ਕੋਰਸ, ਕਿਉਂਕਿ ਆਈ ਐਮ ਦਾ ਆਥਰ। ਤੇ ਉਹਨਾਂ ਦਾ MM ਰੋਡ ਦੇ ਉੱਤੇ ਇੱਕ ਹੈ, ਤਾਰਿਕ ਰੋਡ ਸਾਈਡ ਤੇ, ਉੱਥੇ ਉਹਨਾਂ ਦਾ ਦਫ਼ਤਰ ਵੀ ਹੈ। ਉਹਨਾਂ ਦੀ ਦੁਕਾਨਾਂ ਵੀ, ਸ਼ੋਕੇਸ ਜਿਹੜੇ ਨੇ, ਬੁੱਕ ਸ਼ਾਪਸ ਪਿਸ਼ਾਵਰ, ਇਸਲਾਮਾਬਾਦ, ਲਾਹੌਰ ਔਰ ਕਰਾਚੀ, ਸ਼ਾਇਦ ਕੁਝ ਹੋਰ ਸ਼ਹਿਰਾਂ 'ਚ ਵੀ ਹਨ। ਇਹ ਦੋਨੋਂ ਕਿਤਾਬਾਂ ਹਰ ਵੱਡੇ ਸ਼ਹਿਰ ਦੇ ਵਿੱਚੋਂ ਜਾ ਕੇ ਖਰੀਦੀ ਜਾ ਸਕਦੀਆਂ ਨੇ, ਔਰ ਜੋ ਲੋਕ ਚਾਹਣ ਉਹ ਆਨਲਾਈਨ ਜਾ ਕੇ ਮੇਰਾ ਨਾਂ ਲਿਖਣ, ਬੁੱਕ ਦਾ ਟਾਈਟਲ, ਇਹ ਆਨਲਾਈਨ ਜਾਣ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਕਰਾਚੀ, ਜਾਂ ਉਹ ਜਾਣ ਪੈਰਾਮਾਉਂਟ ਬੁੱਕਸ ਕਰਾਚੀ, ਕਿਤਾਬ ਦਾ ਟਾਈਟਲ ਲਿਖਣ, ਔਰ 3-4 ਦਿਨਾਂ ਜੋ ਤੁਹਾਨੂੰ ਕਿਤਾਬ ਭੇਜ ਦੇਣਗੇ ਜੇ ਤੁਸੀਂ ਪੇ ਕਰ ਦਿਓ। ਲਿਹਾਜ਼ਾ ਇਹ ਕੰਪਲੀਟ ਤੁਹਾਡੇ ਕੋਲ ਇਨਫੋਰਮੇਸ਼ਨ ਆ ਗਈ। ਇਹ ਦੋਸਤੋ ਹੈ ਗੁਰਮੁਖੀ 'ਚ ਇਹਦਾ ਟਾਈਟਲ। ਇਹ ਆਟਮ, ਮੈਂ ਤੁਹਾਨੂੰ ਦੱਸ ਦਿਆਂ, ਪਟਿਆਲਾ ਤੋਂ ਛਪੀ ਹੈ। ਆਟਮ ਆਰਟ ਵਾਲਿਆਂ ਨੇ ਛਾਪੀ ਹੈ ਪਟਿਆਲਾ ਤੋਂ। ਇਹ ਵੀ ਅਵੇਲੇਬਲ ਹੈ। ਇਹਦਾ ਟਾਈਟਲ ਤੁਸੀਂ ਖੁਦ ਹੀ ਦੇਖ ਲਓ। ਇਹਦਾ ਟਾਈਟਲ ਜਿਹੜਾ ਉਹਨਾਂ ਨੇ ਕੀਤਾ ਉਹ ਜ਼ਰਾ ਹੋਰ ਮੈਂ ਪੜ੍ਹ ਹੀ ਦਿਆਂ ਯਾਰ, ਇਹ ਡਿਟੇਲਸ ਦੇ ਦੇਣੀਆਂ ਜੀ, ਇੰਪੋਰਟੈਂਟ ਜੀ। ਹਾਂਜੀ, ਉਹਨਾਂ ਨੇ ਟਾਈਟਲ ਬਣਾਇਆ ਹੈ ਲਹੂ ਲੁਹਾਨ ਵੱਡਿਆ ਟੁਕਿਆ ਪੰਜਾਬ। ਇਹ ਉਹਨਾਂ ਨੇ ਇਸ ਦਾ ਟਾਈਟਲ ਬਣਾਇਆ। ਠੀਕ ਹੈ, ਇਹਦਾ ਹਿੰਦੀ ਟਾਈਟਲ, ਇਹਦਾ ਹਿੰਦੀ ਵੀ ਤਰਜਮਾ ਹੋ ਚੁੱਕਿਆ ਹੋਇਆ ਹੈ। ਅੱਛਾ, ਜ਼ਬਰਦਸਤ। ਪੰਜਾਬ ਕੀ ਟ੍ਰੈਜੇਡੀ ਕਹਿੰਦੇ ਹੋ ਤੇ ਉਹ ਵੀ ਦਿਖਾ ਦਿਆਂ। ਜੀ ਬਿਲਕੁਲ ਬਿਲकुल ਸਰ, ਅਗਰ ਅਵੇਲੇਬਲ ਹੈ ਤਾਂ ਕਾਈਂਡਲੀ ਉਹ ਵੀ ਦਿਖਾ ਦਿਓ। ਬਿਲਕੁਲ ਹੈ। ਇਹ ਹੈ ਜੀ ਪੰਜਾਬ ਕੀ ਟ੍ਰੈਜੇਡੀ। ਇਹ ਛਾਪੀ ਹੈ ਆਕਾਰ ਬੁੱਕਸ, ਨਿਊ ਦਿੱਲੀ ਨੇ, ਆਕਾਰ ਬੁੱਕਸ। ਇਹ ਤਿੰਨੋਂ, ਔਰ ਇਹਦਾ ਹੁਣ ਸ਼ਾਹਮੁਖੀ ਪੰਜਾਬੀ ਦੇ ਵਿੱਚ ਵੀ ਪੂਰਾ ਤਰਜਮਾ ਜਿਹੜਾ ਹੈ, ਸਾਡੇ ਜਿਹੜੇ ਸੱਜਣ ਨੇ ਕਮਲ ਧਾਲੀਵਾਲ ਜਿਨ੍ਹਾਂ ਨੇ ਇਹਦਾ ਤਰਜਮਾ ਗੁਰਮੁਖੀ 'ਚ ਕੀਤਾ ਹੈ, ਉਹਨਾਂ ਨੇ ਦੇ ਦਿੱਤਾ ਹੈ, ਔਰ ਅਜਮਲ ਕਮਾਲ ਸਾਹਿਬ ਉਸ ਤੇ ਕੰਮ ਕਰ ਰਹੇ ਨੇ, ਤੇ ਸ਼ਾਹਮੁਖੀ 'ਚ ਵੀ ਆ ਜਾਏਗੀ। ਤੇ ਜਿਨ ਜ਼ੁਬਾਨਾਂ 'ਚ ਇਹ ਕਿਤਾਬ ਅਵੇਲੇਬਲ ਹੋਣੀ ਚਾਹੀਦੀ ਹੈ, ਸਭ ਵਿੱਚ ਅਵੇਲੇਬਲ ਹੋਏਗੀ। ਠੀਕ ਹੈ। ਅੱਛਾ ਸਰ, ਥੋੜਾ ਜਿਹਾ ਅੱਗੇ ਵਧਣ ਤੋਂ, ਇਸ ਕਿਤਾਬ ਨੇ ਕੁਝ ਅਵਾਰਡ ਵੀ ਵਿਨ ਕੀਤੇ ਨੇ। ਹੁੰਦਾ ਨਹੀਂ ਕਿ ਇਸ ਤਰ੍ਹਾਂ ਦੀਆਂ ਬੁੱਕਸ ਤੇ ਕੋਈ ਅਵਾਰਡ ਦਿੱਤੇ ਜਾਣ, ਕੁਝ ਅਵਾਰਡ ਵੀ ਤੁਹਾਨੂੰ ਮਿਲੇ ਨੇ, ਉਹਨਾਂ ਦਾ ਕਾਈਂਡਲੀ ਥੋੜਾ ਜਿਹਾ ਦੱਸਦੇ ਜਾਓ, ਫਿਰ ਅਸੀਂ ਆਨੇ 23 ਮਾਰਚ ਤੇ। ਇਸ ਤਰ੍ਹਾਂ ਹੈ ਕਿ 2013 ਦੇ ਵਿੱਚ ਮੈਂ ਇੰਡੀਆ ਦੇ ਵਿੱਚ ਸਾਂ, ਨਹੀਂ, ਯੈਸ ਆਈ ਵਾਸ ਇਨ ਇੰਡੀਆ, ਕਿ ਕਰਾਚੀ ਦੇ ਵਿੱਚ ਲਿਟਰੇਚਰ ਫੈਸਟੀਵਲ ਹੋਇਆ। ਉੱਥੋਂ ਸਟਾਕਹੋਮ ਤੋਂ ਮੇਰੇ ਦੋਸਤ ਸਨ, ਮਸੂਦ ਕੰਵਰ, ਉਹ ਸ਼ਾਇਰ ਹੈਗੇ ਨੇ, ਉਹ ਇਤਫਾਕਨ ਉੱਥੇ ਬੈਠੇ ਸਨ। ਉੱਥੇ ਜਦੋਂ ਅਨਾਉਂਸ ਹੋਇਆ ਬੈਸਟ ਨੌਨ ਫਿਕਸ਼ਨ ਬੁੱਕ ਫॉर 2013, ਕਿਤਾਬ ਛਪੀ ਸੀ 12 ਇੰਚ, ਅਗਲੇ ਸਾਲ ਮਿਲਦਾ ਹੈ ਨਾ, ਤੇ ਉਹ ਮੇਰੀ ਕਿਤਾਬ ਨਿਕਲੀ। ਉਸੇ ਸਾਲ ਲਾਹੌਰ ਦੇ ਵਿੱਚ, ਉਦੋਂ ਮੈਂ ਲਾਹੌਰ ਵਿੱਚ ਖੁਦ ਸਾਂ, ਮੈਨੂੰ ਬੁਲਾ ਲਿਆ ਗਿਆ ਸੀ ਲਮਜ਼ ਪੜ੍ਹਾਉਣ ਲਈ, ਲੇਕਿਨ ਮੈਨੂੰ ਕੋਈ ਜਾਣਦਾ ਨਹੀਂ ਸੀ। ਲਾਹੌਰ ਲਿਟਰੇਰੀ ਫੈਸਟੀਵਲ ਨੇ ਵੀ ਇਹਨੂੰ ਬੈਸਟ ਨੌਨ ਫਿਕਸ਼ਨ ਬੁੱਕ ਦਾ ਅਵਾਰਡ ਦਿੱਤਾ, ਤੇ 2 ਸਭ ਤੋਂ ਵੱਡੇ ਅਵਾਰਡ ਪਾਕਿਸਤਾਨ ਦੇ ਇਸ ਕਿਤਾਬ ਨੂੰ ਮਿਲੇ। ਤੀਸਰਾ ਅਵਾਰਡ ਮੈਨੂੰ ਮਿਲਿਆ ਪੰਜਾਬੀ ਵਿਸਾਖੀ ਦੇ ਮੌਕੇ ਤੇ। ਜੀ ਜੀ, ਉਸ ਦੇ ਉੱਤੇ ਮੈਂ ਅਹਿਮਦ ਰਜ਼ਾ ਸਾਹਿਬ ਨੇ, ਕਿਉਂਕਿ ਉਹਦਾ ਸਵਾਲ ਕੀਤਾ, ਤੇ ਮੈਂ ਖੁਦ ਹੀ ਕਹਿ ਰਿਹਾ ਕਿ ਜਦੋਂ ਇਹ ਮੈਨੂੰ ਕਹਿ ਰਹੇ ਸਨ ਜੀ ਤੁਹਾਨੂੰ ਇਹ ਮਿਲਣ ਵਾਲਾ ਹੈ, ਤੇ ਮੈਂ ਕਿਹਾ ਸੀ ਯਾਰ ਲੋਕ ਕਹਿਣਗੇ ਤੂੰ ਤੇ ਇਹਨਾਂ ਦਾ ਦੋਸਤ ਹੈ,
ਤੇ ਇਹਨਾਂ ਨੇ ਕਿਹਾ ਸੀ ਕਿ ਨਹੀਂ, ਇਹ ਕਿਤਾਬ ਇੰਨੀ ਵੱਡੀ ਹੈ ਕਿ ਇਹਦੇ ਦੋਸਤੀ ਦਾ ਕੋਈ ਰੋਲ ਨਹੀਂ ਹੈ। ਹਾਂ ਨਹੀਂ, ਉਹ ਬਿਲਕੁਲ ਮੈਰਿਟ ਤੇ ਜਿਹੜੀਆਂ ਤੀਸਰਾ ਕਿਤਾਬਾਂ ਅਵਾਰਡ ਮੇਰੇ ਪੰਜਾਬ ਤੇ ਜਿਹੜੀਆਂ ਕਿਤਾਬਾਂ ਸਨ ਉਹਦੇ ਚ ਮੈਰਿਟ ਦੀ ਬੁਨਿਆਦ ਤੇ ਅਵਾਰਡ ਦਿੱਤਾ ਗਿਆ ਸੀ। ਔਰ ਤੁਹਾਡਾ ਕਹਿਣਾ ਸੀ ਕਿ ਕੱਲੇ ਪੰਜਾਬ ਮੇਰੀ ਕੱਲਾ ਮੇਰਾ ਨਹੀਂ ਸੀ, ਸਾਰੇ ਦੋਸਤਾਂ ਦਾ ਇਕੱਠਾ ਫੈਸਲਾ ਸੀ। ਜੀ, ਤੁਸੀਂ ਕਿਹਾ ਸੀ ਕਿ ਪੰਜਾਬ ਦੇ ਉੱਤੇ ਸਭ ਤੋਂ ਵੱਡੀ ਕਿਤਾਬ ਹੈ। ਬਿਲਕੁਲ। ਲੇਕਿਨ ਮੈਂ ਐਸਾ ਸੇ ਦੱਸ ਰਿਹਾ ਕਿ 2 ਜੂਰੀਜ਼ ਜਿਨ੍ਹਾਂ ਨੇ ਡਿਸਾਈਡ ਕੀਤੀਆਂ, ਉਹਨਾਂ ਵਿੱਚੋਂ ਸਿਰਫ ਇੱਕ ਬੰਦਾ ਮੈਨੂੰ ਕਿਸੇ ਦੇ ਘਰ ਵਿੱਚ ਖਾਣੇ ਤੇ ਮਿਲਿਆ, ਤੇ ਉਦੋਂ ਪਤਾ ਲੱਗਾ ਕਿ ਮੈਂ ਕੌਣ ਹਾਂ ਔਰ ਉਹ ਕੌਣ ਹੈ। ਵਰਨਾ 4 ਉੱਧਰ ਤੇ 4 ਇੱਧਰ ਜਿਹੜੇ ਲੋਕ ਸਨ, ਦੇ ਡਿਡਨਟ ਇਵਨ ਨੋ ਹੂ ਆਈ ਐਮ। ਤੇ ਕਿਤਾਬ ਨੇ ਆਪਣੀ ਮੈਰਿਟ ਦੇ ਉੱਤੇ 2 ਸਭ ਤੋਂ ਵੱਡੇ ਪਾਕਿਸਤਾਨ ਦੇ ਵਿੱਚ ਅਵਾਰਡ ਲਏ ਨੇ। ਠੀਕ ਹੈ।